ਆਪਣੇ ਆਪ ਨੂੰ ਹੀ ਮਾਰੀ ਜਾਂਦਾ ਯਾਰ। ਬੜਾ ਗੁੱਸੇ ਵਾਲਾ ਯਾਰ ਇਹਦੇ ਨਾਲ। ਗੋਰੀ ਨਹੀਂ ਦਿੱਤਾ ਰਾਜੂ। ਆਹੋ ਮੈਨੂੰ ਉਦੋਂ ਹੀ ਲੱਗਾ ਕੋਈ ਉਹ ਵੇਖੋ ਸਕਲ। ਲੋ ਜੀ ਇਹ 4 ਬੱਚੇ ਠੀਕ ਆ, ਚੈੱਕ ਕਰ ਲਵੋ ਜੀ। 35 ਸੱਟੇ ਤੇ ਚਲਾਨ ਪੈ ਗਿਆ ਜੀ। ਇਹ 2500 ਦਾ ਪਾਇਆ ਜੀ ਪੈਟਰੋਲ। ਖੁਸ਼ ਹੋ ਗਏ। 9.33 ਲੀਟਰ ਪਿਆ 200 ਤੇ 67 ਰੁਪਏ 68 ਰੁਪਏ ਹੀ ਹੋ ਗਿਆ ਕਿ 200 ਤੇ 68 ਰੁਪਏ ਹੋ ਗਿਆ। ਜਾਇਜ਼ ਦੇ ਬਲੌਗ ਸਾਡਾ ਨਾਮ ਮੁਹੰਮਦ ਮਾਨ ਸਾਹਿਬ ਬੈਠੇ ਨੇ। ਮੁਹੰਮਦ ਮਾਨ ਸਾਹਿਬ ਵਾਲੇਕੁਮ ਸਲਾਮ। ਜੋੜੀ ਅੱਜ ਬਲਾਬਾ ਜੋੜੀ ਬਰਾਬਰ ਹੀ ਆ। ਕਾਲੇ ਸੂਟ ਪਾਏ ਆ ਜੀ ਮਰਮਾ ਦੇ ਦਿਨ। ਓਕੇ ਹੋ ਗਿਆ ਜੀ। ਦਿਓ ਕਾਰਡ ਨੂੰ ਸਰ, ਪੈਸੇ ਵੀ ਦੇਣੇ ਇਹਨੂੰ। ਮਾਨ ਸਾਹਿਬ ਵੀ ਮਾਸ਼ਾਅੱਲਾ ਇਹਦੇ ਨਿਕਲੇ। ਮਾਨ ਸਾਹਿਬ ਕਿੱਥੇ ਜਾ ਰਹੇ ਆ ਜੀ ਆਪਾਂ? ਤੇ ਜਹਾਂਗੀਰ ਦੇ ਕੋਲ ਪਿੰਡ ਦੇ ਉੱਤੇ। ਜਹਾਂਗੀਰ ਦੇ ਕੋਲ ਪਿੰਡ ਆ ਜੀ, ਉੱਥੇ ਜਾ ਰਹੇ ਹਾਂ ਅਸੀਂ ਗੱਲਾਂ ਕਰ ਕਰੇ। ਹਾਂਜੀ ਅਸਲਾਮ ਵਾਲੇਕਮ, ਕੀ ਹਾਲ ਹੈ ਵੀਰਾਂ ਦਾ? ਠੀਕ ਠਾਕ ਹੋ? ਮੈਂ ਕਿਹਾ ਚਲੋ ਅੱਜ ਛੁੱਟੀ ਦਾ ਦਿਨ ਆ, ਚੱਲੀਏ ਜ਼ਰਾ। ਦੋਸਤ ਇੱਕ ਨੂੰ ਲੈ ਕੇ ਦਿੱਤੇ ਸੀਗੇ ਬੱਚੇ ਪੁਆਇੰਟਰ ਛੋਟੇ ਜਹਾਂਗੀਰ ਦੇ ਕੋਟ ਲਾ ਕੇ, ਤੇ ਚਲੋ ਇਕੱਠੇ ਚੱਲਦੇ ਨਾਲੇ ਗੱਪਸ਼ਾ ਮਾਰਦੇ। ਸ਼ੁਕਰ ਮੇਲਾ ਹੋ ਜਾਏਗਾ। ਤਕਰੀਬਨ ਹੋ ਗਏ ਨੇ 3:30 ਪੌਣੇ 4 ਦਾ ਟਾਈਮ ਹੋ ਗਿਆ ਜੀ। ਤੁਹਾਨੂੰ ਪਤਾ ਘਰੋਂ ਹਿੱਲਣਾ ਕਿਤੇ ਵੀ ਹਿੱਲਣਾ। ਗੱਡੀ ਹੈ ਮੋਟਰਸਾਈਕਲ, ਇਹਨੇ ਪਹਿਲੇ ਪੈਟਰੋਲ ਪਾਉਣਾ ਤੇ ਇਹਨੇ ਟੁਰਨਾ। ਉਹ ਫੜੋ ਜੀ ਕਾਰਡ ਫੋੜੋ ਸਰ ਜੀ। ਹੋ ਗਏ ਹੋ? ਸ਼ੁਕਰ ਹੈ ਅੱਲਾ ਦਾ। ਹੋ ਗਏ ਪੈਸੇ? पर्ची होगी, पैसे पूरे हो गए। इन्ने के निकला है बिचों के नहीं है? नहीं हुई? और तेरा भला हो गया। क्या हालात माड़े जा रहे उतो कहता देख ला भी इन्ने के ਵਿੱਚ ਨਾ ਕਹਿੰਦਾ ਨਹੀਂ ਪੈਟਰੋਲ ਪਿਆ। ਮਜ਼ਾਕ ਕਰਦਾ ਇੰਨੇ ਕੇ ਹੈਗੇ ਸੀ ਯਾਰ। ਮੈਂ ਤਾਂ ਵਾਕਈ ਡਰ ਆਹੋ ਤਾਂ ਤੂੰ ਡਰ ਕੇ ਨਹੀਂ ਇੰਨੇ ਕੇ ਹੈਗੇ ਸੀ ਤੇ ਆਪਾਂ ਇੰਨੇ ਦਾ ਪੋਇਆ ਵਾ। ਲੋ ਜੀ ਅੱਲਾ ਖੈਰ ਕਰੇ। ਨਿਕਲ ਪਏ ਤਾਂ ਡਰਾਈਵਿੰਗ ਦੇ ਦੌਰਾਨ ਆਪਾਂ ਵੀਡੀਓ ਨਹੀਂ ਬਣਾਣੀ ਹੈਗੀ। ਇਨਸ਼ਾਅੱਲਾ ਲਾਗੇ ਪਹੁੰਚ ਕੇ ਤੁਹਾਨੂੰ ਕਲਿੱਪ ਵਿਖਾਵਾਂਗੇ ਫਿਰ। ਲੋ ਜੀ ਪਿੰਡ ਤੇ ਪਹੁੰਚ ਗਏ। ਉਹ ਕਿਸੇ ਤੇ ਮਾਰ ਸਾਹਿਬ ਪੈਸੇ ਤੇ ਕਢਾਏ ਨਹੀਂ। ਪੈਸੇ ਨਹੀਂ ਕਢਾਏ। ਆਪਾਂ ਗੱਪਾਂ ਮਾਰਦੇ ਆ ਗਏ, ਗੱਲਾਂ ਗੁੱਲਾਂ ਕਰ ਰਹੇ ਸੀ, ਬਸ ਯਾਦ ਹੀ ਨਹੀਂ ਰਿਹਾ। ਚਲੋ ਗੁਜਾਇਸ਼ ਕਾਸ਼ ਦੀ ਪੈਸਾ ਹੋਊਗਾ ਹੀ ਨਾ ਦੁਨੀਆ ਤੇ ਵਸਦੇ ਕੋਈ ਹੋਊਗਾ ਹੀ ਨਾ ਹੋਊਗਾ ਤੇ ਵਾਪਸੀ ਫਿਰ ਰਿਕਾਰਡ ਨੂੰ ਚੱਲ ਜਾਾਂਗੇ। ਉਧਰ ਕੁੱਤਾ ਜੀ ਰਾਹ ਮਲ ਕੇ ਬੈਠੇ ਆ ਹਿਰਦਾ ਕਬੱਡੀ ਖੇਡ ਆ ਪਿੰਡ ਸਾਰੇ ਕਬੱਡੀਆਂ ਲਈ। ਹਾਂ ਸਮੁੰਦਰੀ ਤੈਨੂੰ ਪਤਾ ਵੇ ਕੀ ਕਹਿੰਦੇ? ਸਿਟੀ ਆਫ ਕਬੱਡੀ ਕਹਿੰਦੇ ਇਹਨੂੰ। ਸਮੁੰਦਰੀ ਨੂੰ ਕਹਿੰਦੇ ਇਹੀ ਸਿਟੀ ਆਫ ਕਬੱਡੀ। ਪਿੰਡਾਂ ਵੀ ਮੁੰਡਿਆਂ ਦਾ ਕਬੱਡੀ ਵਾਲਾ ਹੀ। ਲੋ ਜੀ ਇਹ ਅਸੀਂ ਲੈਣਾ ਹੈ ਜੋੜਾ ਬੰਦੇ ਨੇ ਪਸੰਦ ਕੀਤਾ ਸੀ ਠੀਕ ਹੈ। ਇੱਕ ਮੇਲ ਆ ਵਾ ਤੇ ਇਹ ਜਿਹੜੀ ਆ ਇਹ ਫੀਮੇਲ ਆ। ਇਹ ਜੋੜਾ ਤੇ ਅਸੀਂ ਲੈ ਕੇ ਜਾਣਾ ਨਾ, ਬੰਦੇ ਨੇ ਪਸੰਦ ਕੀਤਾ ਜਿਹੜਾ ਲੈਣ ਵਾਸਤੇ ਆਏ ਆ। ਤੇ ਬਾਕੀ ਜਿਹੜੇ ਬੱਚੇ ਆ ਨਾ 2 ਹੋਰ ਆ ਸੇਲ ਵਾਸਤੇ। ਤਕਰੀਬਨ ਮੇਰੇ ਕੋਲ 1.5 ਮਹੀਨੇ ਦੇ ਹੋ ਗਏ ਕਿ 1.5 ਮਹੀਨੇ ਦੇ ਹੋ ਗਏ। ਮਾਂ ਨਾਲ ਰਹਿਦਾ ਆ ਦੇਸੀ ਕੁਆਂਟਲ। ਉਹ ਬੱਚੇ ਵੀ ਤੁਹਾਨੂੰ ਦਿਖਾਉਣਾ ਹੋਰ ਕਰਦੇ ਉਹ ਦੋਵੇਂ ਨਰ ਵਾ। ਜੇ ਕਿਸੇ ਨੇ ਉਹ ਲੈਣਾ ਤਾਂ ਉਹ ਵੀ ਲੈ ਲਓ। ਡਰੇ ਜੇ ਲੱਗਦੇ ਆ ਨਾ। ਹਾਂ ਉਹਦੇ ਗਾੜੀ ਇੰਨੀ ਜਗ੍ਹਾ ਬਣੇ ਉਹਦੇ ਵਿੱਚ ਹੀ ਰਹਿੰਦੇ ਆ। ਆਹ ਕਤੂਰਾ ਇੱਕ ਬਲੈਕ ਠੀਕ ਹੈ। ਇੱਕ ਜਿਹੜਾ ਉਹ ਬਰਾਊਨ ਜਿਹੜਾ ਹੈ ਉਹ ਡਰ ਕੇ ਉਹ ਨੱਸ ਗਿਆ ਬੜੇ। ਇਹ ਟੋਟਲ ਕਿੰਨੇ 6 ਸੀ ਭਲਾ? 7 5 6 ਆ। ਦੂਜਾ ਕਤੂਰਾ ਨਾ ਪਿੰਡ 'ਚ ਦਿੱਤਾ ਕਿਸੇ ਨੂੰ ਮੈਂ ਤੁਸੀਂ 4 ਰੁਪਏ ਨਹੀਂ ਵੈਸੇ ਕਿੰਨੇ ਸੀਗੇ ਟੋਟਲ? 6 ਸੀ। 6 ਸੀਗੇ ਤੇ ਉਹ 2 ਅਸੀਂ ਲੈ ਚੱਲੇ ਤੇ 2 ਆ ਪਿੱਛੇ ਜਿਹੜੇ ਆ ਮੇਲ ਹੈਗੇ ਦੋਨੋਂ। ਇਹ ਬਰਾਊਨ ਕਲਰ ਗੋਲਡਨ ਕਲਰ ਦੇ ਵਿੱਚ ਆ ਤੇ ਇਹ ਬਲੈਕ ਕਲਰ 'ਚ ਦੋਨੋਂ ਯਾਨੀ ਇੱਕੋ ਰੰਗ ਦੇ ਵਿੱਚ ਆ। ਉਹ ਡੱਬਾ ਤੇ ਚਿੱਟਾ ਜਿਹੜਾ ਜੋੜਾ ਨਾ ਉਹ ਅਸੀਂ ਲੈ ਚੱਲੇ ਹਾਂ। ਤੇ ਜੇ ਇਹ ਕਿਸੇ ਦੋਸਤ ਵੀ ਨੇ ਲੈਣੇ ਹੋਣ ਤਾਂ ਰਾਬਤਾ ਕਰ ਲਿਓ ਠੀਕ ਹੈ ਜੀ। ਆ ਵੀ ਤੁਹਾਨੂੰ ਬੱਚੇ ਜਿਹੜੇ ਆ ਮਿਲ ਜਾਣਗੇ ਠੀਕ ਹੈ। ਦੂਸਰੀ ਚੀਜ਼ ਦਾ ਉਹ ਨਸਲ ਭੱਜਣ ਲੱਗ ਪਿਆ। ਇਹਨਾਂ ਦੇ ਲਾਗੇ ਛੱਡਦੇ ਆ ਜ਼ਰਾ ਤਾਂ ਇਹ ਵੀ ਝਟਾ ਦੇ ਉਰੇ ਲੱਗ ਜਾਣ ਥੋੜ੍ਹਾ ਜਿਹਾ ਨਾ ਦਿਲ ਲੱਗੀ ਕਰ ਲੈਣ ਜ਼ਰਾ ਦਿਖਾਈ ਲੱਗੇ ਨਸਲ ਭੱਜਣ। ਉਂਝ ਜ਼ਰਾ ਇੱਥੇ ਮਿੱਟੀ ਮੁੱਟੀ 'ਚ ਫੇਰ ਕੇ ਨਾ ਇਹਨਾਂ ਦੀ ਅਲਰਜੀ ਲੁਰਜੀ ਜਿਹੀ ਹੋਈ ਹੈ। ਉਹ ਬੜਾ ਸੁਸਤ ਜਿਹਾ ਕਾਲਾ ਜਿਹੜਾ ਉਹ ਮੈਂ ਡਰਨ ਦਾ ਝਾਕਾ ਨਹੀਂ ਦੱਸਾਂ ਨਾਲ ਸਕਦੇ ਉਹ ਦੂਏ ਨੱਸਦੇ ਭੱਜਦੇ ਆ ਠੀਕ। ਉਹਦੇ ਉਦਾਂ ਹੀ ਨਾ ਮੇਰੇ ਨਾਲ ਜਿਹੜਾ ਇਹ ਉੱਥੇ ਹੀ ਬੈਠਾ ਸੀ ਨਾ। ਕਾੜੇ ਹੁੰਦੇ ਨਾ ਉੱਥੇ ਤੋਂ ਇਹਨਾਂ ਸਾਰਿਆਂ ਨੂੰ ਤੇਜ਼ ਵਾ। ਆਹੋ ਉਧਰ ਕਤੂਰੀ ਦੀ ਵੀਡੀਓ ਵੀ ਦੇਖੀ ਸੀਗੀ ਤੇ ਇਹ ਵੀ ਨੱਸਦੀ ਭੱਜਦੀ ਉੱਤੇ ਚੜ੍ਹਦੀ ਸੀਗੀ। ਆ ਲੋ ਵੀਰੋ ਚੈੱਕ ਕਰ ਲਓ ਠੀਕ ਹੈ। ਜੋੜਾ ਅਸੀਂ ਲੈ ਚੱਲੇ ਹਾਂ ਜੀ। ਇੱਕ ਬਰਾਊਨ ਡੱਬਰ ਤੇ ਵਾਈਟ ਵੀ ਫੀਮੇਲ ਜਿਹੜੀ ਹੈ ਤੇ ਬਲੈਕ ਤੇ ਇਹ ਬਰਾਊਨ ਉਹ ਚਕਲਟ। ਇਹ ਜੋੜਾ ਜਿਹੜਾ ਹੈਗਾ ਠੀਕ ਹੈ। ਜੇ ਕਿਸੇ ਸ਼ੌਕੀਨ ਵੀਰ ਨੇ ਲੈਣਾ ਹੋਵੇ ਰਾਬਤਾ ਕਰ ਲਿਓ ਠੀਕ ਹੈ। ਨੰਬਰ ਹੈਗਾ 0301 50 14 241 0301501441। ਦੇਸੀ ਜਨਾਬ ਪੁਆਇੰਟਰ ਬੱਚੇ ਹੈ ਦੋਨੋਂ ਮੇਲ ਆ ਬਲੈਕ ਵੀ ਤੇ ਇਹ ਵੀ। ਜੇ ਕਿਸੇ ਸ਼ੌਕੀਨ ਵੀਰ ਨੇ ਲੈਣਾ ਹੋਵੇ ਤਾਂ ਰਾਬਤਾ ਕਰ ਲਿਓ। ਲੋਕੇਸ਼ਨ ਹੈਗੀ ਸਾਡੀ ਫੈਸਲਾਬਾਦ ਦੀ। ਕਾਰਗੋ ਕਹੋਗੇ ਜਨਾਬ ਤੁਹਾਨੂੰ ਕਾਰਗੋ ਵੀ ਕਰਵਾ ਦੇਵਾਂਗੇ। ਜੇ ਕਿਸੇ ਆ ਕੇ ਲੈ ਜਾਣਾ ਹੋਵੇ ਤਾਂ ਜਨਾਬ ਆ ਕੇ ਲੈ ਜਾਓ ਠੀਕ ਹੈ। ਬੱਚੇ 1.5 ਮਹੀਨੇ ਦੇ ਹੋ ਗਏ। ਖਾਂਦੇ ਪੀਂਦੇ ਨੱਸਦੇ ਭੱਜਦੇ। ਇੱਕ ਉਹ ਬਲੈਕ ਤੇ ਇਹ ਬਰਾਊਨ ਮਿਲ ਜਾਏਗਾ। ਇਹ ਜਿਹੜਾ ਵਾਈਟ ਆ ਤੇ ਉਹ ਫੀਮੇਲ ਜਿਹੜੀ ਹੈ
ਇਹ ਜਨਾਬ ਅਸੀਂ ਲੈ ਚੱਲੇ ਹਾਂ, ਜੋੜਾ ਸੇਲ ਹੋ ਗਿਆ ਠੀਕ ਹੈ। ਤੇ ਜੋੜਾ ਜਨਾਬ ਪਿਆ, ਜੇ ਕਿਸੇ ਵੀਰ ਨੇ ਲੈਣਾ ਹੋਏ ਤੇ ਮਿਲ ਜਾਏਗਾ। ਇਹ ਜੋੜਾ ਹੀ ਵੀਰੋ ਲੱਗ ਕਰ ਦਿੱਤਾ ਜੇ ਠੀਕ ਹੈ। ਉਹਨਾਂ ਕਾ ਜੇ ਕਿਸੇ ਸ਼ੌਕੀਨ ਵੀਰ ਨੇ ਲੈਣਾ ਹੋਏ ਤਾਂ ਰਾਬਤਾ ਕਰ ਲਿਓ। ਇਹ ਦੋਨੋਂ ਮੇਲ ਜਿਹੜੇ ਹੈਗੇ ਆਪਣੇ ਕੋਲ ਮੌਜੂਦ ਆ। ਹਲੇ ਨਾ ਬੱਚੇ ਕੱਚੀ ਕੁਚੀ ਥਾਂ 'ਚ ਫਿਰਦੇ ਆ ਨਾ, ਮਿੱਟੀ ਮੋਟੀ ਲੱਗ ਕੇ ਤੇ ਗੰਦੇ ਮੰਦੇ ਵੀ ਹੋਏ। ਤੇ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਨਾ ਆਵਾਜ਼ ਦੇ ਉਤਰੇ ਹੋਏ ਇਹਨਾਂ ਦੇ, ਉਹ 4 ਦਿਨ ਦਾ ਨਹਾਤੇ ਧੋਤੇ ਸੇਵਾ ਸੁਭਾਈ ਨਾ ਤੇ ਐਨ ਬਿਲਕੁਲ ਜੈਸ ਹੋ ਜਾਣਗੇ। ਕਿਸੇ ਸ਼ੌਕੀਨ ਨੇ ਲੈਣਾ ਤਾਂ ਜਾਇਜ਼ ਮੁਨਾਸਬ ਜੇ ਮਿਲ ਜਾਣਗੇ ਠੀਕ ਹੈ। ਘਰ 'ਚ ਰੱਖਣ ਨੂੰ ਵੀ ਬਿਹਤਰੀਨ ਆ, ਸ਼ੌਕ ਵਾਸਤੇ ਵੀ, ਜੇ ਨਵਾਂ ਸ਼ੌਕ ਕਰਨਾ ਤਾਂ ਵੀ ਠੀਕ ਹੈ। ਤੇ ਜੇ ਕਿਸੇ ਸ਼ਿਕਾਰ ਸ਼ਕੂਰ ਵਾਸਤੇ ਲੈਣੇ ਹੋਣ ਦੁੱਧ ਵਾਸਤੇ ਤਾਂ ਬਿਹਤਰੀਨ ਚੀਜ਼ ਆ ਪਾਲੇ। ਇਹਨਾਂ ਨੂੰ ਜਨਾਬ ਸ਼ਿਕਾਰ ਕਢਾਏ ਪਿਓਰ ਦੇਸੀ ਪੁਆਇੰਟਰ। ਲੋ ਜੀ ਇਹ ਜੋੜਾ ਤੁਸੀਂ ਲੈ ਲਿਆ ਜੇ ਠੀਕ ਹੈ, ਗੱਡੀ 'ਚ ਰੱਖ ਲਿਆ ਬੱਚੇ। ਇਹ ਮੇਲ ਆ ਤੇ ਉਹ ਜਿਹੜੀ ਪਿੱਛੇ ਫੀਮੇਲ ਹੈਗੀ ਹੈ ਉਹ ਬਿਸਮਿਲ੍ਲਾ ਜੀ ਆ ਠੀਕ ਹੈ। ਚੈੱਕ ਕਰ ਲਵੋ ਜ਼ਰਾ, ਇਹ ਫੀਮੇਲ ਆ, ਉਹ ਡੱਬੀ ਜਿਹੜੀ ਉਹ ਫੀਮੇਲ ਆ ਮੇਲ ਆ। ਡਿੱਕੀ ਦੇ ਵਿੱਚ ਰੱਖ ਲਿਆ ਸੀ, ਖੁੱਲੀ ਡੁੱਲੀ ਡਿੱਕੀ ਆ, ਖੁੱਲੀ ਡੁੱਲੀ। ਮੌਸਮ ਵੀ ਬੜਾ ਚੰਗਾ, ਹਵਾ ਬੜੀ ਸੋਹਣੀ ਚੱਲ ਰਹੀ ਹੈ, ਮੌਜ ਮਾਰਦੇ ਜਾਣਗੇ। ਮੈਨੂੰ ਇੱਕ ਗੱਲ ਇਹ ਕਿ ਰਾਹ 'ਚ ਉਲਟੀਆਂ ਕਰਕੇ ਡਿੱਕੀ ਨਾ ਲਵੇੜ ਦੇਣ ਤੇ ਸਾਰਾ ਮੈਟ ਮੁੱਟ ਕੱਢ ਕੇ ਸਾਨੂੰ ਮੁੜ ਕੇ ਧੋਣਾ ਪੈਣਾ ਇਹਨੂੰ। ਅਰੇ ਉਧਰ ਫੇਰ ਉੱਪਰ ਕਰੋ ਲੱਗ ਗਿਆ ਬਾ ਠੀਕ ਲੱਗ ਗਿਆ। ਆਹ ਕੁੱਤਾ ਇਹ ਹੋਰ ਰਾਜ ਵਰਗਾ ਜੇ ਉਹ ਲੈ ਉਹਦੇ ਆਪਣੇ ਸੰਗ ਨਾਲ ਨੰਦ ਮਾਰੀ ਜਾਂਦਾ ਹੈ। ਓਏ ਉਹ ਸੰਗਲ ਵੀ ਸਹੀ ਤਰ੍ਹਾਂ ਨਹੀਂ ਨਾ ਬੰਨਿਆ। ਉਹ ਰਾਜ ਵਰਗਾ ਭਾਈ ਬੜਾ ਗ੍ਰਾਫ ਭਾਈ। ਉਹ ਆਪਣੇ ਆਪ ਹੀ ਮਾਰੀ ਜਾਂਦਾ ਯਾਰ, ਬੜਾ ਗੁੱਸੇ ਵਾਲਾ ਯਾਰ ਇਹਦਾ। ਬੜੀ ਦੇਰ ਬਾਅਦ ਵੇਲੇ ਇੱਡਾ ਗਰਾਸਾ ਕੁੱਤਾ ਹੋਇਆ। ਹਾਂਜੀ ਇਸਲਾਮ ਭਾਈ। ਉਹ ਤਲਾ ਗੋਰੀ ਨਹੀਂ ਦਿੱਤਾ ਰਾਜੂ। ਆਹੋ ਮੈਨੂੰ ਉਦੋਂ ਦਾ ਹੀ ਲੱਗਾ। ਓਏ ਉਹ ਵੇਖੋ ਸੰਗਲਾਂ ਚ ਪਈ ਜਾਂਦੇ ਭਾਈ ਹੈ ਗੁੱਸੇ ਵਾਲਾ ਹੀ ਬੜਾ ਯਾਰ। ਉਹ ਚੀਤੇ ਦੀ ਯਾਰ ਮੈਨੂੰ ਤੇ ਲਾ ਦੋ। ਉਹ ਪੌੜੀ ਲੱਗੀ ਛੱਤ ਤੇ ਚੜ ਜਾ। ਤੁਸੀਂ ਬਹੁਤ ਅੱਗੇ ਨਾ ਹੋਵੋ। ਨਹੀਂ ਮੈਨੂੰ ਹੁਣ ਪਤਾ ਨਹੀਂ ਸੰਗਲ ਕਿੱਡਾ ਕਿ ਮੈਂ ਉਹ ਕਹਿੰਦਾ ਲੰਮਾ ਸੰਗਲ। ਉਹਨੇ ਫਿਰ ਵੀ ਨਹੀਂ ਪਤਾ ਹੁੰਦਾ। ਵਾਲੇਕੁਮ ਸਲਾਮ। ਇਹ ਭਾਈ ਚੀਤੇ ਦੀ ਕੁੱਤੀ ਹੈ ਨਹੀਂ ਤਾਂ ਭੈਣ ਦੇ ਆਪਣੇ ਸੰਗਲਾਂ ਨੂੰ ਪਈ ਆ। ਇਹ ਬੜੇ ਆ ਜੀ ਬਾਹਰ ਖੜੇ। ਉਹ ਜਿਵੇਂ ਰਾਜੂ ਨੇ ਤਲਾਕ ਕਰ ਦਿੱਤਾ ਜਿਹੜਾ ਉਹੀ ਸ਼ਾਇਦ ਸਿਰਫ ਠੀਕ ਆ, ਮਾੜਾ ਨਹੀਂ ਦਿੱਤਾ, ਬਹੁਤ ਅਗਰੈਸਿਵ ਹੈ। ਵੀਡੀਓ ਮੈਂ ਨੈਟ ਨਹੀਂ ਉਹ ਜਿੱਦਾਂ ਯਾਰ ਉਹਨੂੰ ਬੁਲਾਓ ਹੈ ਸਮਝ ਲੱਗੀ ਮੈਨੂੰ ਬੜਾ ਥੱਲੇ ਨੂੰ ਆ ਉਹ ਤੇ ਆਵੇਂ ਵੀਡੀਓ ਬਣਾ ਰਿਹਾ ਮੈਨੂੰ ਕੋਈ ਹੈ। ਚਾਚਾ ਜੀ ਫੜ ਲੈਣਗੇ। ਚਾਚਾ ਜੀ ਫੜ ਲੈਣਗੇ। ਚਾਚਾ ਦੇ ਮੁੰਡੇ ਦੇ ਕੋ ਬਣਾ ਨਹੀਂ, ਚਾਚੇ ਨੂੰ ਨਹੀਂ ਡਾਬਰੀ ਤੇ ਪਈ ਨਹੀਂ। ਹਾਂ ਉਹ ਗਲਾਸ ਥੱਲੇ ਹਾਲ ਨੇ ਤੁਹਾਨੂੰ ਵੀਡੀਓ ਪਾ ਦੋ ਧਿਆਨ ਨਾਲ। ਮੈਂ ਵੀਡੀਓ ਬਣਾਈ ਹੈ, ਭੇਜਦਾ ਜਰਾ ਥੱਲੇ ਆ ਚਾਚਾ ਜੀ ਨੂੰ ਤਾਂ ਇਹਨੇ ਕੁਛ ਨਹੀਂ ਕਿਹਾ, ਸਾਨੂੰ ਤਾਂ ਕਹਿੰਦਾ ਅੱਜ ਖਾ ਹੀ ਜਾਣਾ। ਆਵੇ ਤੈਨੂੰ ਵੀ ਹੁੰਦਾ ਓਏ ਮੈਨੂੰ ਬੜਾ ਥੱਲੇ ਉੱਤਰ ਲੈ ਹਾਂ ਜੀ ਠੀਕ ਹੈ। ਹੁਣ ਪਾਣੀ ਪੂਣੀ ਪੀਣ ਲੱਗਾ ਆ। ਪਾਣੀ ਪਾਇਆ ਤਾਂ ਕਿ ਥੱਲੇ ਉਤਰੇ। ਕਾ ਤਕਰੀਬਨ ਇੰਨਾ ਕੀ ਹੋਣਾ 24 ਇੰਚ ਤੇ ਹੋਣਾ। ਆਹੋ ਮੂੰਹ ਉਧਾਰੇ ਕੇ ਜ਼ੋਰ ਲਾ ਲਾ ਭੌਂਕ ਭੌਂਕ ਕੇ ਬੁਰੇ ਹਾਲ ਹੋ ਜਾਂਦੇ ਆ। ਬਸ ਉਹ ਇਹਨੇ ਕੋਈ ਟੀਕਾ ਲਾਇਆ ਸੀਗਾ ਉਹ ਉੱਤੋਂ ਫੁੱਲਿਆ ਹੋਇਆ। ਨਹੀਂ ਨਹੀਂ ਉਹ ਉੱਤੇ ਮੋਢੇ ਤੇ ਲੱਗਦਾ ਹੈ ਟੀਕਾ। ਉਹ ਉੱਤੇ ਤੇਲ ਲੱਗਾ ਕਾਲਾ ਟਾਕੀ ਨਹੀਂ, ਹਾਂ ਉਹਨੂੰ ਕਾਲਾ ਤੇਲ ਲੱਗਾ ਤਾਂ ਇਹ ਲੱਗਾ ਤਾਰ ਹੋ ਗਈ। ਉਹ ਬੰਦੇ ਨੂੰ ਕੋਟਾ ਨਾਲ ਲਵਾ ਦੇ ਬਸ, ਹੋਰ ਕੋਈ ਨਹੀਂ ਹੋ ਜਾ ਬਾੜੀ ਜਾ। ਇਸ ਗੱਲੋਂ ਠੀਕ ਹੈ ਕਿ ਆਪਦਾ ਹੀ ਸੰਗਲ ਸੁੰਗਲ ਖਾ। ਨਹੀਂ ਨਹੀਂ ਉਹ ਮੁੰਡਾ ਹੁੰਦਾ ਨਾ ਜਿਹੜਾ ਜਿਹਨੇ ਰੱਖਿਆ ਉਹਨੇ ਤੇ ਬੋਲਣਾ ਨਹੀਂ, ਉਹਦਾ ਬੜਾ ਥੋੜਾ ਲਿਖਿਆ ਚੰਗਾ ਨਹੀਂ ਹੈ। ਨਹੀਂ ਜਾ ਕੇ ਹਾਂ ਉਹ ਵੀ ਤਾਂ ਕੋਈ ਨਾ ਉਹਦਾ ਕਰੇ ਬਾਕੀ ਉਹਨੇ ਖੋਲ ਕੇ ਪਾ ਦੇਣਾ।
ਕੋਈ ਜਾਨਵਰ ਵੇਖ ਲਓ, ਅੱਜ ਵੇਖ ਕੇ ਨਾ ਮੈਨੂੰ ਵੀਰੋ ਚੀਤੇ ਦੀ ਯਾਦ ਆ ਗਈ ਤੇ ਮਾਰ ਹੋਣੀ ਡਰ ਗਿਆ ਕਿ ਪਤਾ ਨਹੀਂ ਅਸੀਂ ਲੈਣ ਆਏ ਭਾਈ, ਅਸੀਂ ਲੈਣ ਨਹੀਂ ਆਏ। ਤੇ ਵੈਸੇ ਉਹਨੇ ਮੁੰਡੇ ਨੂੰ ਦੋਸਤ ਨੇ ਕਿਹਾ ਕਰ ਸਲਾਮ ਭਾਈ ਆਓ ਤੁਹਾਨੂੰ ਗਲਟਰੀਆ ਵਿਖਾਵਾਂ, ਤੇ ਰੱਖਿਆ ਨੇ ਕਿ ਤੁਹਾਨੂੰ ਵਿਖਾਈਏ ਸ਼ੌਕ ਕਰਾਈਏ। ਤੇ ਮੈਂ ਕਿਹਾ ਚਲੋ ਥੋੜਾ ਸ਼ੌਕ ਕਰਦੇ ਹਾਂ। ਤੇ ਵਾਕਈ ਬੜੀ ਦੇਰ ਬਾਅਦ ਕੋਈ ਏਡਾ ਅਗਰੈਸਿਵ ਜਾਨਵਰ ਜਿਹੜਾ ਵੇਖਿਆ ਆ। ਹੋਰ ਅਸੀਂ ਇਹ ਲੈਣ ਨਹੀਂ ਆਏ ਹੈਗੇ, ਜੇ ਅਸੀਂ ਇਹਨੂੰ ਲੈਣ ਆਉਂਦੇ ਤਾਂ ਫਿਰ ਅਸੀਂ ਪ੍ਰੋਪਰ ਆਪਣਾ ਕੋਈ ਪਿੰਜਰਾ ਪੁੰਜਰਾ ਗੱਡੀ 'ਚ ਰੱਖ ਕੇ ਲਿਆਉਣਾ ਕਿ ਇੱਦਾਂ ਇਹਨੂੰ ਲਿਆ ਹੋਣਾ। ਦੱਸੋ ਇੱਦਾਂ ਤਾਂ ਲਿਜਾਣਾ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੈਗਾ ਆ। ਵੈਸੇ ਵੀ ਇਹਨੂੰ ਸਾਹਮਣਾ ਕਰਨਾ, ਇਹਨੂੰ ਬਿਹਤਰ ਰੇਂਜ ਦੇ ਜਾਨਵਰ ਹੁੰਦਾ ਕਿ ਤੁਸੀਂ ਦੋ ਰस्से ਪਾਏ ਹੋਣੇ, ਕੋਈ ਨੇ ਉਧਰੋਂ ਫੜਿਆ ਵੇਖ ਉਧਰੋਂ ਫੜਿਆ, ਜੇ ਤੁਹਾਨੂੰ ਪੈਣ ਲੱਗੇ ਦੂਆ ਖਿੱਚ ਲੇ। ਤੇ ਕਈ ਜਾਨਵਰ ਮੈਂ ਤੁਹਾਨੂੰ ਇਹ ਵੀ ਦੱਸਾਂ ਕੋਈ ਸਿਰਫ ਕਿੱਲੇ ਦੀ ਹੱਦ ਤੱਕ ਕਰਦੇ ਹੁੰਦੇ, ਕਿੱਲੇ ਤੇ ਜ਼ਿਆਦਾ ਅਗਰੈਸਿਵ ਹੁੰਦੇ, ਤੁਸੀਂ ਖੋਲ ਕੇ ਬਾਹਰ ਲੈ ਜਾਓ, ਖੱਬੇ ਸੱਜੇ ਲੈ ਜਾਓ, ਥੋੜਾ ਜਿਹਾ ਹੌਸਲਾ ਕਰ ਜਾਂਦੇ ਆ, ਉਹਨੂੰ ਕੁਝ ਨਹੀਂ ਨਾ ਕਹਿੰਦਾ। ਸਾਡੇ ਕੋਲ ਇੱਕ ਕੁੱਤਾ ਸੀਗਾ, ਉਹ ਅਸੀਂ ਲੈ ਲਿਆ ਤੇ ਉਹ ਅਸੀਂ 2 ਜਣੇ ਉਹਨੂੰ ਕੱਢਦੇ ਬੰਦੇ ਨੇ, ਸਾਨੂੰ ਵੀ ਮਾਫੀ ਨਹੀਂ ਦਿੰਦਾ, ਮੇਰੇ ਹੱਥ ਤੇ ਨਿਸ਼ਾਨ ਹੈਗੇ ਨੇ, ਮੈਨੂੰ ਵੱਢਿਆ ਸੀਗਾ। ਮਤਲਬ ਇਹਨੂੰ ਇੰਨੀ ਅਕਲ ਹੈਗੀ ਹੈ ਕਿ ਜਿਹਨੇ ਰੋਟੀ ਪਾਣੀ ਪਾਉਣੀ ਖੋਲਣਾ ਬੰਨਣਾ, ਹਾਂ ਮੂੰਹ ਤੁਹਾਡੇ ਸਾਹਮਣੇ ਹੱਥ ਦੇ ਦੂੰ ਕਿਆ ਕੁਛ ਕਰ। ਹਾਂ ਬਸ ਫਿਰ ਜਾਨਵਰ ਨੂੰ ਕਮ ਇੰਨੀ ਅਕਲ ਹੈਗੀ ਕਿ ਉਪਰੇ ਬੰਦੇ ਨੂੰ ਬੰਦਾ ਇਹ ਜਿਹੜਾ ਜਾਨਵਰ ਵੈਰੀ ਗੁੱਡ ਹੁੰਦਾ ਵਾ। ਤੇ ਕਈ ਬੇਇੱਜ਼ਤੀ ਹੁੰਦੇ, ਮਾਲਕ ਨੂੰ ਵੀ ਪੈ ਜਾਂਦੇ ਆ। ਇਹ ਸਿਫਤ ਹੈਗੀ ਆ। ਹਾਂ ਚਾਚਾ ਨੇ ਕਰੀ ਜਿਹਨੇ ਰੱਖਿਆ ਉਹਦੇ ਤਾਂ ਮੂੰਹ ਹੱਥ ਜਿੱਦਾਂ ਕਹੋ ਉਦਾਂ। ਹਾਂ ਫਿਰ ਟੈਨਸ਼ਨ ਨਹੀਂ, ਮਾਲਕ ਦਾ ਤਾਬੇਦਾਰ ਹੈਗਾ, ਉਪਰੇ ਬੰਦੇ ਨੂੰ ਬੰਦਾ ਇਸ ਗੱਲੋਂ ਠੀਕ ਆ। ਉਹ ਚਾਚਾ ਨਹੀਂ ਕਹਿੰਦੇ ਪਏ ਕਿ ਮੈਂ ਵੇਖ ਲਓ ਅੱਲਾ ਕੇ ਕਦੀ ਨਹੀਂ ਇਹਨੂੰ ਖੋਲਿਆ ਬੰਨਿਆ ਕੀਤਾ ਤੁਹਾਡੇ ਸਾਹਮਣੇ, ਮੈਂ ਪਾਣੀ ਛਾਣੀ ਪਾਇਆ। ਯਾਨੀ ਕਿ ਇੰਨੀ ਇਹਨੂੰ ਅਕਲ ਹੈਗੀ ਹੈ ਕਿ ਮਾਲਕਾਂ ਦਾ ਬੇਦੀਦ ਨਹੀਂ ਹੈਗਾ। ਯਾਨੀ ਜੇ ਅਸੀਂ ਲੈ ਕੇ ਜਾਈਏ 2 4 5 10 ਦਿਨ ਸਾਡੇ ਨਾਲ ਵੀ ਮਨੂਸ ਹੋ ਸਕਦਾ, ਅਸੀਂ ਇਹਨੂੰ ਰੱਖੀਏ, ਰੋਟੀ ਪਾਣੀ ਪਾਈਏ, ਸੇਵਾ ਸੁਵਾ ਕਰੀਏ ਤੇ ਕਮੇ ਕਮ ਸਾਡੀ ਤਾਬੇਦਾਰੀ ਕਰੇਗਾ, ਉਪਰੇ ਬੰਦੇ ਨੂੰ ਪਏਗਾ। ਤੇ ਜਿਹੜਾ ਚੀਤਾ ਸੀ ਤੁਹਾਨੂੰ ਪਤਾ ਉਹ ਤੇ ਇਦਾਂ ਦਾ ਸੀਗਾ ਕਿ ਬਸ ਉਹ ਨਾ ਸਾਨੂੰ ਮਾਫੀ ਦਿੰਦਾ ਸੀਗਾ ਤੇ ਨਾ ਉਪਰੇ ਬੰਦੇ ਨੂੰ, ਨਾ ਕਿਸੇ ਚੀਜ਼ ਨੂੰ, ਨਾ ਮੁਰਗੀ ਡੰਗਰ ਉਹਦੇ ਅੱਗੇ ਕੋਈ ਚੀਜ਼, ਸਾਰੀ ਸ਼ੈ ਉਹਦੇ ਅੱਗੇ ਫੇਲ ਸੀ। ਕਿਸੇ ਸ਼ੈ ਨੂੰ ਉਹਦੇ ਅੱਗੇ ਜਿਹੜੀ ਹੈ ਨਾ ਆਪਣਾ ਮਾਫੀ ਨਹੀਂ ਸੀ ਹੈਗੀ। ਪਰ ਇਹ ਸਿਰਫ ਸਾਡਾ ਕਰਕੇ ਇੰਨਾ ਅਗਰੈਸਿਵ ਹੋ ਰਿਹਾ, ਸਗੋਂ ਠੀਕ ਹੈ ਇਸ ਗੱਲੋਂ ਕਾਮਯਾਬ ਆ। ਬਾਕੀ ਮਜ਼ਾ ਆ ਗਿਆ ਵੈਸੇ ਅਗਰੈਸਿਵ ਡੌਗ ਵੇਖ ਕੇ ਨਾ। ਮਾਰ ਤੇ ਛਾਲ ਮਾਰੀ ਤੇ ਪਹਿਲੇ ਉੱਥੇ ਚੜ ਕੇ ਮੈਂ ਕਿਹਾ ਜੇ ਕੁੱਤਾ ਖੁੱਲ ਵੀ ਗਿਆ ਤੇ ਪੌੜੀ ਚੜ ਜੀ ਤਾਂ ਨੂੰ ਉਤੋਂ ਕੰਮ ਨੇੜੇ ਹੋਇਆ। ਮੈਂ ਲੈ ਨਾ ਜਾਈਏ ਇਹਨੂੰ, ਨਹੀਂ ਲੈ ਕੇ ਜਾ, ਗੱਡੀ ਚਲਾਈ ਮੈਂ ਫੜ ਕੇ ਬਹਿ ਜਾਵਾਂਗਾ। ਨਹੀਂ ਮੁਸ਼ਕਿਲ ਹੈ ਨਾ ਇਹ ਪਿੰਜਰੇ ਵਾਲੀ ਸ਼ੈ ਹੈ, ਇਦਾਂ ਲਿਜਾਣ ਵਾਲਾ ਬਹੁਤ ਮੁਸ਼ਕਿਲ ਕੰਮ ਹੈ। ਜਾਨਵਰ ਪਸੰਦ ਆਇਆ ਕਿ ਨਹੀਂ? ਫੁੱਲ ਸੇਫਟੀ ਜਾਨਵਰ ਪਸੰਦ ਆਇਆ, ਅੱਛਾ ਜਾਨਵਰ, ਬਾਡੀ ਸ਼ਾਡੀ ਵੀ ਸੋਹਣੀ ਹੈ, ਜਾਨਵਰ ਉਂਝ ਵੀ ਸੋਹਣਾ ਆ, ਮਗਰ ਸੋਹਣਾ ਵੀ ਪਿਓ ਬਹੁਤ ਲੜਦਾ ਸੀ ਜੀ। ਹੈ ਪਿਓ ਇਹਦਾ ਕੋਈ 3 4 ਨਹੀਂ ਲੜੇਗਾ, ਜਾਨਵਰ ਨਸਲੀ ਹੈ, ਨਸਲੀ ਜਾਨਵਰ ਨੇ ਲੜਨਾ ਹੀ ਹੈ, ਹੋਰ ਇਹਨੇ ਕੀ ਕਰਨਾ, ਲੜੇਗਾ ਜ਼ਰੂਰ। ਹਾਂ ਨਸਲ ਵਾਲਾ ਦਲੇਰ ਹੁੰਦੇ ਜਿਹੜੇ ਉਹੀ ਬੰਦਿਆਂ ਨੂੰ ਪੈਂਦੇ ਆ, ਬਾਕੀ ਤੇ ਡਰਫੋਕ ਤੇ ਆਪ ਛਾਲ ਮਾਰ ਕੇ ਪਰਨ ਭੱਜ ਜਾਂਦੇ। ਅੱਛਾ ਬੜੇ ਇਸ ਗੱਲੋਂ ਕਰਦਾ, ਉਹਨੂੰ ਗੁੱਸਾ ਚੜਦਾ, ਸੰਗਲ ਤੜਾਉਣ ਦੀ ਕਰਦਾ ਨਾ, ਇਹਨੂੰ ਰੱਸੀ ਪਾਈ ਇਹਨੇ ਕਾਦੀ ਢੁੱਕ ਲੈਣੀ ਸੀਗੀ ਇਹਨੇ, ਉਹਨਾਂ ਤਾਂ ਹੀ ਹਥਿਆਤ ਨੇ ਵੇਖੋ ਉੱਤੇ ਪੇਟੀ ਪਾਈ ਹੈ ਤਾਂ ਕਿ। ਜੀ ਹੁਣ ਅਸੀਂ ਚੱਲੇ ਜੇ, ਠੀਕ ਹੈ, ਜਾਨਵਰ ਵੇਖਿਆ ਤੇ ਚੱਸ ਆ ਗਈ ਜੇ। ਚਾਬੀ ਕਹਿੰਦੇ ਕੋਲ ਆ? ਚਾਬੀ ਤੁਹਾਡੇ ਕੋਲ ਸਰ। ਅੱਛਾ ਮੈਂ ਹੀ ਚਲਾਵਾਂਗਾ ਤੂੰ ਚਲਾਏਂਗਾ ਗੱਡੀ? ਚਲੋ ਵੇਖ ਲਓ ਇਹ। ਮੈਂ ਕਹਿੰਦਾ ਤੂੰ ਚਲਾ ਯਾਰ, ਹਲ ਸਿਆਣਾ ਬੰਦਾ ਆ, ਧਿਆਨ ਨਾਲ ਚਲਾਏਂਗਾ ਕਿਉਂ ਮੈਰ ਸਾਹਿਬ? ਨਾ ਜੀ ਮਿਹਰਬਾਨੀ ਜੀ ਮਿਹਰਬਾਨੀ। ਬੱਦਲ ਵੇਖੋ ਕਿੰਨੀ ਗੈਰ ਬਣੀ ਹੈ, ਮੌਸਮ ਬੜਾ ਖਰਾਬ ਹੋਇਆ ਸੀਗਾ, ਨਿਕਲੀਏ ਟਾਈਮ ਨਾਲ ਤਾਂ ਸਹੀ ਨਜ਼ਰ ਆਉਂਦਾ, ਮੌਸਮ ਬੜਾ ਖਰਾਬ ਹੋ ਵੇਖੋ, ਤੂਫਾਨ ਹੀ ਤੂਫਾਨ ਆਉਣ ਵਾਲਾ ਹਿਸਾਬ ਬਣਿਆ ਪਿਆ ਜੀ। ਹੁਣ ਮੈਂ ਹਾਫਿਜ਼ ਮਾਨ ਨੂੰ ਕਿਹਾ ਕਿ ਗੱਡੀ ਹਾਫਿਜ਼ ਸਾਹਿਬ ਤੁਸੀਂ ਚਲਾਓ ਤੇ ਅਸੀਂ ਜਰਾ ਨਾ ਹੋਏ 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 ਉਧਰ ਤੇ ਵੇਖ ਯਾਰ ਨੇਰ, ਮੈਂ ਕਹਿੰਦਾ ਇੱਕਦਮ ਹਵਾ ਰੁਕੀ ਹੋਈ ਐ, ਇੰਜ ਲੱਗਦਾ ਜਿੱਦਾਂ ਧੁੰਦ ਪੈ ਗਈ ਹੋਏ। ਤੁਹਾਡਾ ਭਲਾ ਜੋ ਹਨਾ, ਹਵਾ ਚੱਲਣੀ ਨਹੀਂ ਹੈਗੀ, ਗਰਦ ਗਵਾਰ ਨਾ ਤਾਂ ਖੜਾ ਹੈ ਇੱਕ ਜਗ੍ਹਾ ਤੇ, ਜਿੱਦਾਂ ਧੁੰਦ ਨਹੀਂ ਲੱਗਦੀ। ਯਕੀਨ ਕਰੋ ਜੀ ਪੂਰੀ ਫੀਲਿੰਗ ਗਰਮੀਆਂ ਦੀ ਸਮੋਗ ਬਣੀ ਦੇਖ ਨਹੀਂ, ਸਰਦੀਆਂ ਵਾਲੀ ਫੀਲਿੰਗ ਆ ਰਹੀ ਹੈ ਨਾ। ਸਰਦੀਆਂ ਦੀ ਸਮੋਗ ਮੈਂ ਕਿਹਾ, ਹਾਂ ਗਰਮੀਆਂ ਦੀ ਸਮੋਗ। ਇਸ ਤਰ੍ਹਾਂ ਨਾ ਵੇਖਿਆ ਜਾਏ ਨਾ ਸਰਦੀਆਂ ਨੂੰ ਬਿਲਕੁਲ ਇਦਾਂ ਹੀ ਗੈਰ ਤਿਆਰ ਸ਼ਾ ਘਟਾ ਮਿੱਟੀ ਆਪਣਾ ਧੁੰਦ ਹੁੰਦੀ ਹੈ, ਸੇਮ ਉਹੀ ਫੀਲਿੰਗ ਆ ਰਹੀ ਮੌਸਮ ਬੜਾ ਮਜ਼ੇਦਾਰ ਪੈਣ ਨਾ ਨਾ ਲਈਏ ਸਵੇਰੇ। ਬਸ ਸਵੇਰ ਨਹਾ ਲਓ ਤੁਸੀਂ ਭਾਈ, ਅੱਗੇ ਨਹਿਰ ਵੀ ਆਈ ਹੋਵੇ ਟਾਈਮ ਬਾਅਦ ਬਾਹਰ ਨਿਕਲੇ। ਹਾਂ ਬਹੁਤ ਟਾਈਮ ਬਾਹਰ ਨਿਕਲੇ ਯਾਰ, ਬਾਹਰ ਨਿਕਲਣਗੇ ਲਾਗੀ ਬਤੇਰੇ ਲੱਗੇ ਪਏ ਤੇ ਵਰਗੀ। ਹੁਣ ਅੱਲਾ ਖੈਰ ਕਰੇ, ਆਸਤਾ ਆਸਤਾ ਰੱਬ ਬਰਕਤਾਂ ਪਾਈ ਜਾ ਰਿਹਾ, ਕੰਮ ਵੀ ਅੱਲਾ ਕਰੇ, ਕੋਈ ਰੇੜੀ ਪਈ ਇਨਸ਼ਾਅੱਲਾ ਤਾਲਾ ਆਸਤਾ ਆਸਤਾ ਹੋ ਜਾਣਾ ਸਟਾਰਟ, ਅੱਲਾ ਨੇ ਬਰਕਤਾਂ ਪਾ ਦੇਣੀਆਂ। ਮਿਹਨਤ ਕਰਦੇ ਆ ਫਿਰ ਇਨਸ਼ਾਅੱਲਾ ਤਾਲਾ, ਅੱਲਾ ਖੈਰ ਕਰੇ, ਵੀਰਾਂ ਦੀ ਸਪੋਰਟ ਨਾਲ ਆਸਤਾ ਆਸਤਾ ਨਿਕਲਾਂਗੇ। ਆਫਾ ਜੀ ਬਾਅਦ ਵੀ ਕੀ ਨਿਕਲਣਾ, ਹੁਣ ਕਾਮਾਂ ਤੇ ਨਿਕਲਣਾ, ਪੱਲਿਆਂ ਤੇ ਪੈਟਰੋਲ ਵੀ ਨਹੀਂ ਪਵਾ ਹੁੰਦਾ, ਕੀ ਕਰੀਏ? ਹਾਂ ਭਾਈ ਤਾਂ ਸਹੀ ਹੈ ਕਿ ਨਹੀਂ? ਐਵੇਂ ਬੇਤੁਕਾ ਹੀ ਹੁਣ ਐਨੂੰ ਪਾ ਕੇ ਨਿਕਲ ਜੀ, ਐ ਨਿਕਲ ਜੀ 267 ਰੁਪਏ ਹੋ ਗਏ ਹੁਣ, ਕਿਸੇ ਕੰਮ ਤੋਂ ਬਗੈਰ ਭਾਈ ਬਾਹਰ ਨਿਕਲ ਹੀ ਨਹੀਂ ਹੁੰਦਾ ਹੈਗਾ। ਔਰ ਦੂਸਰੀ ਗੱਲ ਇਹ ਹੈ ਕਿ ਜਿੰਨੀ ਗਰਮੀ ਹੈ ਨਾ, ਨਿਕਲਣ ਨੂੰ ਦਿਲ ਹੀ ਨਹੀਂ ਕਰਦਾ, ਜਿੰਨਾ ਪਿਆਰਾ ਮੌਸਮ ਹੈ ਨਾ। ਅੱਜ ਮੈਂ ਸਿਰਫ ਮਾਰ ਨੂੰ ਗਿਆ ਸੀ ਚੱਲੀਏ ਤੇ ਹਾਫਿਜ਼ ਮਹਿਰ ਕਹਿੰਦਾ ਜੀ ਕਿੱਧਰ ਚੱਲੇ? ਮੈਂ ਕਿਹਾ ਇੱਧਰ ਨੂੰ ਜਾਣਾ ਆਪਾਂ ਨਾ। ਕਹਿੰਦਾ ਕਿੱਧਰ ਜਾਣਾ? ਮੈਂ ਸਮੁੰਦਰੀ ਵਾਲੀ ਸਾਈਡ ਤੇ ਚੱਲੇ। ਕਹਿੰਦਾ ਮੌਸਮ ਅੱਛਾ, ਚਲੋ ਮੈਂ ਵੀ ਚੱਲਦਾ। ਮੈਂ ਚਲੋ ਗੱਪਾਂ ਮਾਰਦੇ ਚੱਲ ਜਾਂਦੇ। ਯਾਨੀ ਜੇ ਗਰਮੀ ਹੁੰਦੀ ਨਾ, ਇਹਨੂੰ ਕਹਿੰਦੇ ਵੀ ਸਹੀ, ਇਹਨੇ ਕਹਿਣਾ ਭਾਈ ਮੈਂ ਨਹੀਂ ਜਾਣਾ ਹੈਗਾ, ਮੈਂ ਏਸੀ ਚੱਲਦਾ ਹੈ। ਇਹਨੇ ਕਹਿਣਾ ਨਹੀਂ ਜੀ ਤੁਸੀਂ ਜਾਓ, ਮੈਂ ਨਹੀਂ ਜਾਣਾ। ਸਿਰਫ ਮੌਸਮ ਅੱਛਾ ਵਾ ਤੇ ਦਿਲ ਕਰ ਰਿਹਾ ਕਿ ਯਾਰ ਬਾਹਰ ਨਿਕਲੀਏ ਤੇ ਕੁਦਰਤ ਦੇ ਨਜ਼ਾਰੇ ਦੇਖੀਏ, ਕੋਈ ਫੇਤੋ ਦਾ ਦੇਖੋ ਮਾਸ਼ਾਅੱਲਾ ਹੈ ਕਿਆ ਬਾਤ ਹੈ। ਬਹੁਤ ਠੰਡੀ ਹਵਾ ਆ ਰਹੀ ਤੇ ਯਕੀਨ ਕਰੋ ਗੱਡੀ ਦੀ ਹਵਾ ਆ ਰਹੀ, ਉਂਝ ਨਹੀਂ ਚੱਲਦੀ ਹੈ ਕਿ ਕੋਈ ਹਵਾ ਦਾ ਪ੍ਰੈਸ਼ਰ ਨਾਲ ਬੜੀ ਠੰਡੀ ਹਵਾ ਲੱਗਦੀ। ਲੋ
ਲੋ ਜੀ ਵੀਰ, ਹੁਣ ਅਸੀਂ 6:15 ਹੋ ਗਏ ਤੇ ਆਪਣੇ ਏਰੀਏ ਦੇ ਲਾਗੇ ਲਾਗੇ ਪਹੁੰਚ ਗਏ ਨੇ। ਇੱਧਰ ਵੀ ਉਦਾਂ ਹੀ ਗਰਦੋ ਗਵਾਰ ਹੁਣ ਤੇ ਘਰ ਆ ਗਏ। ਪਿੱਛੇ ਫਸਲਾਂ ਖੇਤ ਸੀਗੇ, ਸਹੀ ਨਜ਼ਰ ਆਏਗਾ ਤੁਹਾਨੂੰ। ਹਵਾ ਦੇ ਵਿੱਚ ਨਾ ਗਹਿਰ ਜੀ ਬਣੀ ਪਈ ਯਾਰ, ਸ਼ਾਇਦ ਸਾਕਨ ਹੋਈ ਪਈ ਜਿੱਦਾਂ ਨਾ ਕੋਈ ਹਨੇਰ ਤੂਫਾਨ ਬੜਾ ਵੱਜਿਆ ਹੁੰਦਾ, ਜਿਹਨੂੰ ਕਹਿੰਦੇ ਨਾ ਹਨੇਰੀ ਬੰਨੀ ਪਈ, ਜਿੱਦਾਂ ਉਹ ਹਿਸਾਬ ਬਣਿਆ ਪਿਆ ਆ। ਜੇ ਹਵਾ ਚੱਲੀ ਤਾਂ ਸਾਰਾ ਗਰਦ ਗਵਾਰ ਹਨੇਰ ਬਣ ਕੇ ਘਟਾ ਹੀ ਉੱਡਣਾ ਸਾਰਾ। ਇਹ ਸਾਡੇ ਰੋਡ ਦਾ ਚੌਕ ਆ ਗਿਆ, ਜਿੱਥੇ ਸੱਜਿਆ ਥੁਣਾ ਦੇ ਤੋਂ 2 ਕਿਲੋਮੀਟਰ ਸਾਡਾ ਪਿੰਡ ਆ ਜਾਣਾ। ਇਹ ਮੋੜ ਮੁੜੇ ਆ ਤੇ ਇਹ ਆ ਗਿਆ ਜੀ ਪੰਪ। ਸ਼ਾਬਾਸ਼, ਆਂਦਾ ਠੀਕ ਹੈ ਜੀ। ਇਹ ਰੋਡ ਸਿੱਧਾ ਜਾ ਰਿਹਾ ਜੀ ਸਾਡੇ ਪਿੰਡ ਆ। ਇੱਥੇ ਵੀ ਇੱਕ ਨਾ ਤੁਹਾਨੂੰ ਅੱਗੇ ਜ਼ਰਾ ਥੋੜ੍ਹਾ ਜਿਹਾ ਨਜ਼ਰ ਆਏਗਾ, ਤੁਹਾਨੂੰ ਦਿਖਾਣਾ। ਫਿਰ ਜਦੋਂ ਖੁੱਲ੍ਹਾ ਏਰੀਆ ਹੈਗਾ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲੇਗਾ ਕਿ ਗਰਦੋ ਗੁਬਾਰ ਜਮਾ ਆ। ਚੈੱਕ ਕਰੋ ਨਾ ਜ਼ਰਾ, ਹਲੇ ਇਹ ਖੁੱਲ੍ਹਾ ਏਰੀਆ ਹੈਗਾ। ਹੁਣ ਇੱਧਰ ਸੇਮ ਉਹੀ ਮੌਸਮ ਬਣਿਆ ਜੋ ਭਾਈ ਇੱਥੇ ਸਮੁੰਦਰੀ ਸੀਗਾ, ਇੱਧਰ ਦੂਰ ਦੂਰ ਤੱਕ ਨਜ਼ਰ ਆ ਰਿਹਾ। ਹੁਣ ਸਾਡੇ ਵੀ ਸੇਮ ਉਹ ਹਿਸਾਬ ਬਣਿਆ ਹੈ। ਅੱਲਾ ਪਾਕ ਕੋਈ ਰਹਿਮਤ ਦੀ ਬਾਰਿਸ਼ ਦੇ ਦੇਵੇ, ਗਰਮੀ ਨਾਲ ਦੂਰ ਦੂਰ ਦੇ। ਲੋ ਜੀ ਫਾਈਨਲੀ ਜਨਾਬ ਅੱਲਾ ਦੇ ਹੁਕਮ ਨਾਲ ਖੈਰ ਖੈਰੀਅਤ ਨਾਲ ਪਹੁੰਚ ਗਏ ਹਾਂ ਜੀ। ਤੇ ਬੜੀ ਖੁਸ਼ਕਿਸਮਤੀ ਹੈ ਕਿ ਇਹਨਾਂ ਨੇ ਨਾ ਕੋਈ ਉਲਟੀ ਸ਼ੁਲਟੀ ਨਹੀਂ ਕੀਤੀ। ਆ ਵੇਲੀ ਦੇ ਬਾਹਰ ਪਹੁੰਚ ਗਏ। ਬੱਤਕਾਂ ਛਤਕਾਂ ਇੱਥੇ ਫਿਰ ਰਹੀਆਂ, ਪਾਣੀ ਇਕੱਠਾ ਨਹਾ ਰਹੀਆਂ। ਆ ਜਾਓ ਜੀ, ਆ ਜਾਓ, ਆ ਜਾਓ। ਇਹਨਾਂ ਨੂੰ ਮੈਂ ਕਰੀ ਨਾ ਤਾਂ ਛੱਡ ਦੇਵਾਂ ਥੱਲੇ, ਇਧਰ ਨਾ ਪਿਸ਼ਾਬ ਸ਼ੂਬ ਕਰ ਲੈਣਗੇ। ਆ ਜਾ, ਆ ਜਾ, ਆ ਜਾ, ਤੂੰ ਵੀ ਆ ਜਾ, ਆ ਜਾ, ਆ ਜਾ, ਆ ਜਾ, ਓਏ ਆ ਜਾ ਓਏ। ਚਲੋ ਜੀ ਬਿਸਮਿਲ੍ਲਾ ਜੀ, ਗੱਡੀ ਥੱਲੇ ਵੜ ਜਾਣਾ ਨੇ। ਲੋ ਜੀ ਖੈਰ ਖੈਰੀਅਤ ਨਾਲ ਪਹੁੰਚ ਗਏ ਤੇ ਬੜੀ ਖੁਸ਼ਖਬਰੀ ਆ ਕਿ ਇਹਨਾਂ ਨੇ ਭਾਈ ਗੱਡੀ ਦੇ ਵਿੱਚ ਗੰਦ ਨਹੀਂ ਪਾਇਆ। ਝੱਟ ਕੇ ਫਿਰ ਤੋਂ ਲੈਣਾ, ਫਿਰ ਇਹਨੂੰ ਅੰਦਰ ਲੈ ਕੇ ਨਾ, ਹਵਾ ਸੋਹਣੀ ਚੱਲ ਰਹੀ ਆ, ਫਿਰ ਪਿਸ਼ਾਬ ਸ਼ੂਬ ਕਰ ਲੈਣਗੇ। ਤੁਸੀਂ ਯਕੀਨ ਨਹੀਂ ਕਰਨਾ ਹੈਗਾ, ਕਦੀ ਪਹਿਲੇ ਇੰਨਾ ਗੌਰ ਨਹੀਂ ਸੀ ਕੀਤਾ, ਇੰਨੀ ਗਿਣਤੀ ਨਹੀਂ ਮਾਰੀ। ਹੁਣ ਮੈਂ ਆਉਂਦਿਆਂ ਸਾਰੇ ਪਹਿਲੇ ਬਾਹਰ ਫਿਰਦੇ ਪਏ ਸੀ, ਤੁਹਾਨੂੰ ਆਉਂਦਿਆਂ ਪਹਿਲੇ ਭਾਈਆ ਗਿਣਿਆ। ਸੋ ਕੋਈ ਟੈਨਸ਼ਨ ਹੁਣ ਮੈਂ ਕਿਹਾ ਭਰਾਈ ਮਾਨਤ ਆ ਤੇ ਕੱਲ੍ਹ ਇਨਸ਼ਾਅੱਲਾ ਜਿਹੜਾ ਸੁਬਾਹ ਨੂੰ ਉਹਨਾਂ ਨੂੰ ਭਜਵਾਉਣਾ ਆ। ਤੇ ਮੈਂ ਕਿਹਾ ਟੈਨਸ਼ਨ ਤਾਂ ਹੁੰਦੀ ਹੈ। ਫਿਰ ਇਹਨਾਂ ਨੂੰ ਮੈਂ ਇੱਥੇ ਤਾੜ ਦਿੱਤਾ ਹਵਾ ਤੇ। ਮੈਂ ਕਿਹਾ ਜ਼ਰਾ ਨਾ ਇੱਥੇ ਦਰਖਤ ਦੀ ਛਾਂ ਵੀ ਆ ਤੇ ਇੱਥੇ ਹਵਾ ਵੀ ਆ। ਚਲੋ ਉਹ ਤੋਂ ਖਾ ਪੀ ਕੇ ਆਏ ਸੀਗੇ, ਹੁਣ ਰਾਤੀ ਇਹਨਾਂ ਨੂੰ ਪਾਵਾਂਗੇ ਤਾਂ ਕਿ ਨਸ ਭੱਜ ਲੈਣ ਜੀ। ਜੇ ਕਿਸੇ ਨੇ ਕੋਈ ਚੀਜ਼ ਲੈਣੀ ਹੋਵੇ ਨਾ ਮੇਰੇ ਕੋਲ ਨਾ ਵੀ ਹੋਵੇ, ਤੁਸੀਂ ਮੇਰੇ ਨਾਲ ਰਾਬਤਾ ਕਰ ਲਈਓ। ਇਹ ਤੁਹਾਨੂੰ ਪਤਾ ਕਿ ਮੇਰੇ ਤਾਲੁਕਾਤ ਨੈਟਵਰਕ ਬੜਾ, ਮੇਰੀ ਸਲਾਮ ਦਾ ਬੰਦਿਆਂ ਨਾਲ ਬੜੀ ਹੈ। ਜੇ ਮੈਂ ਨਹੀਂ ਵੀ ਰੱਖ ਰਿਹਾ, ਜੇ ਤੁਹਾਡੇ 'ਚੋਂ ਵੀ ਕਿਸੇ ਬੰਦੇ ਨੇ ਕੋਈ ਚੀਜ਼ ਲੈਣੀ ਹੋਵੇ ਭਾਈ ਜੀ, ਖਰਚਾ ਤੁਹਾਡਾ ਹੋਏਗਾ, ਠੀਕ ਹੈ। ਚੀਜ਼ ਤੁਹਾਨੂੰ ਲੱਭ ਕੇ ਦਾਂਗਾ, ਤਸੱਲੀ ਗਰੰਟੀ ਵਾਲੀ। ਤੇ ਮੈਂ ਜਿਹੜੇ ਪੈਸੇ ਲੈਣੇ ਮੈਂ ਆਪਣੇ ਲੈ ਲੈਣੇ, ਜਾਨਵਰ ਜਿਹੜਾ ਲੈਣਾ ਤੁਸੀਂ ਉਹਦੇ ਪੈਸੇ ਤੁਸੀਂ ਦੇ ਦੇਣੇ। ਇਸ ਬੰਦੇ ਨੇ ਇੱਦਾਂ ਕੀਤਾ, ਭਾਈ ਇਹਨੇ ਆਪਣਾ ਜੋੜਾ ਕਹਿੰਦਾ ਮੈਨੂੰ ਲੈ ਦੇ। ਮੈਂ ਕਿਹਾ ਭਾਈ ਇੰਨੇ ਦਿੰਦਾ, ਇੰਨੇ ਪੈਸੇ ਮਿਲਦੇ ਤੇ ਮੈਂ ਗਿਆ ਵਾਂ, ਠੀਕ ਹੈ। ਤੁਹਾਡੇ ਸਾਹਮਣੇ ਲੈ ਕੇ ਆਇਆ, ਜਾ ਕੇ ਚੈੱਕ ਕੀਤੇ ਆ। ਮੇਰੇ ਜਾਣ ਦਾ ਫਾਇਦਾ ਉਹਨੂੰ ਇਹ ਹੋ ਗਿਆ ਕਿ ਮੈਂ ਤਸੱਲਾ ਨਾਲ ਚੀਜ਼ ਚੈੱਕ ਕੀਤੀ ਹੈ, ਵੇਖਿਆ ਬੱਚੇ ਸਿਹਤਮੰਦ ਆ, ਹੱਸਦੇ ਭੱਜਦੇ, ਨੈਗੇਟਿਵ ਪੂਰੇ ਆ। ਉਹਨੇ ਕਿਹਾ ਠੀਕ ਹੈ। ਕਿਸੇ ਵੀ ਨਸਲ ਦਾ ਤੁਸੀਂ ਲੈਣਾ ਹੈਗਾ, ਬਹਰਹਾਲ ਜਿਹਨੇ ਲੈਣਾ ਉਹਨੇ ਭਾਈ ਪੈਸੇ ਭੇਜਣੇ। ਇਸ ਬੰਦੇ ਨੇ ਲੈਣਾ ਸੀ, ਰਾਤੀ ਸੌਦਾ ਕੀਤਾ ਨੇ, ਰਾਤੀ ਹੀ ਪੈਸੇ ਭੇਜੇ। ਕਈ ਬੰਦੇ ਮੁਝੇ ਫਲਾਣੀ ਨਸਲ ਢੂੰਢਦੇ, ਮੁਝੇ ਫਲਾਣੀ ਨਸਲ ਢੂੰਢਦੇ, ਉਹ ਮੁੜ ਕੇ ਜਦੋਂ ਪੈਸੇ ਭਰਨ ਦੀ ਵਾਰੀ ਆਉਂਦੀ ਭਾਈ ਇਤਨੇ ਕਾ ਨਹੀਂ। ਜੇ ਕਿਸੇ ਨੇ ਸ਼ੌਕ ਕਰਨਾ ਹੋਵੇ ਕੋਈ ਚੀਜ਼ ਲੈਣੀ, ਤੁਹਾਨੂੰ ਪਤਾ ਮੇਰੀ ਸਲਾਮ ਦਾ ਨੈਟਵਰਕ ਹੈਗਾ, ਤੁਹਾਨੂੰ ਤਸੱਲੀ ਅੱਛੀ ਵਾਲੀ ਗਰੰਟੀ ਵਾਲੀ ਚੀਜ਼ ਜਿਹੜੀ ਉਹ ਲੈ ਦਿਆਂਗਾ। ਤੇ ਜੇ ਕਿਸੇ ਦੋਸਤ ਨੇ ਬੱਤਖ ਲੈਣੀ ਹੋਵੇ ਅੰਡੇ ਵਾਲੀ, ਪੱਠੇ ਪੱਠੀਆਂ, ਤੇ ਉਹ ਵੀ ਰਾਬਤਾ ਕਰ ਲਿਓ ਮੇਰੇ ਨਾਲ, ਉਹ ਵੀ ਤੁਹਾਨੂੰ ਲੈ ਦਿਆਂਗਾ, ਠੀਕ ਹੈ। ਕਿਉਂਕਿ ਬੰਦੇ ਨੇ ਮੇਰਾ ਰਾਬਤਾ ਹੋ ਗਿਆ, ਉਹਨੂੰ ਕਾਫੀ 150-200 ਪੀਸ ਪਿਆ ਹੋਵੇ, ਜੋ ਕੁਛ ਮੈਂ ਵੀ ਲੈਣੀ ਹੈ। ਜੇ ਤੁਸੀਂ ਕੁਛ ਲੈਣੀ ਹੈ ਤਾਂ ਤੁਹਾਨੂੰ ਵੀ ਲੈ ਦਿਆਂਗਾ। ਤੇ ਵੀਡੀਓ ਦੇ ਐਂਡ 'ਚ ਮੈਂ ਤੁਹਾਨੂੰ ਤਿੱਤਰੀ ਵਿਖਾ ਦਾਂ, ਤਿੱਤਰੀ ਸੇਲ ਕਰਨੀ ਹੈ। ਉਹ ਜੇ ਕਿਸੇ ਦੋਸਤ ਨੇ ਲੈਣੀ ਹੋਵੇ ਤਾਂ ਤਿੱਤਰੀ ਨਾਲ ਵੀ ਰਾਬਤਾ ਕਰ ਲਿਓ। ਹਾਂਜੀ ਖਰਗੋਸ਼ ਜੀ ਰਾਜੀ ਉਹ ਤੇ ਨਵਾਂ ਘਰ ਵੀ ਬਣ ਗਿਆ। ਇੱਦਾਂ ਹੀ ਕਬੂਤਰ ਬਣਾ ਦੇਣਾ, ਠੀਕ ਹੈ। ਆ ਤਿੱਤਰੀ ਬੋਲ ਰਹੀ, ਚੈੱਕ ਕਰ ਲਵੋ। ਇੱਧਰ ਚੂਚਾ ਤਾੜਿਆ ਇਹਦੇ ਨਾਲ, ਐ ਨਹੀਂ ਜਿਹੜੀ ਇਹਨੇ ਨਾਲ ਛੱਡੀ ਹੋਈ ਹੈ ਤਿੱਤਰੀ। ਆਹ ਤਿੱਤਰੀ ਸੇਲ ਕਰਨੀ ਹੈ। ਇਹ ਜਿਹੜੀ ਹੈ ਇਹਨੇ ਸਿਰਫ 2 ਅੰਡੇ ਦਿੱਤੇ ਸੀ ਸਾਡੇ ਕੋਲ, ਝੂਠ ਤੇ ਬੇਈਮਾਨੀ ਨਹੀਂ ਆਪਾਂ ਕਹਿੰਦੇ। 2 ਅੰਡੇ ਦਿੱਤੇ ਸੀ, ਮੁੜ ਕੇ ਇਹਨੇ ਕੁੜਕ ਛੁੜਕ ਵੀ ਨਹੀਂ ਕੀਤਾ ਹੈਗਾ। ਉਦੋਂ ਨਹੀਂ ਤਿੱਤਰ ਦੇ ਨਾਲ ਹੀ ਆ, ਠੀਕ ਆ। ਤੇ ਅਸੀਂ ਜਿਹੜੀ ਆ ਦੂਸਰੀ ਦਿੱਤੀ ਆ ਇਹਨਾਂ ਨਾਲ, ਜਿਹੜੀ ਪਿੱਛੋਂ ਆਈ ਸੀਗੀ ਉਹੀ ਬਸ ਜੋੜਾ ਰੱਖਣਾ ਹੈਗਾ ਆ। ਤੇ ਇਹ ਜਿਹੜੀ ਇੱਕ ਤਿੱਤਰੀ ਆ ਸੇਲ ਕਰ ਦੇਣੀ, ਉਹ ਜਿਹੜੀ ਬੈਠੀ ਆ, ਠੀਕ ਆ। ਉੱਦਾਂ ਟੀਮ ਆ, ਤੁਹਾਨੂੰ ਪਤਾ ਡਰਦੇ ਡੁਰਦੇ ਨਹੀਂ ਹੈਗੇ, ਬੋਲਦੇ ਛੋਲਦੇ ਪੂਰਾ ਆ। ਇਹ ਤਿੱਤਰੀ ਆ, ਅਰਾਨੀ ਤਿੱਤਰੀ ਆ। ਜੇ ਕਿਸੇ ਵੀ ਨੇ ਲੈਣਾ, 2 ਅੰਡੇ ਨੇ ਦਿੱਤੇ ਸੀਗੇ, ਯਾਨੀ ਅੰਡੇ ਵੀ ਕਨਫਰਮ ਦਿੰਦੀ ਆ। ਪਹਿਲੇ ਉਹਦੇ ਨਾਲ ਲਾਇਆ ਸੀ, ਫਿਰ ਇਹਦੇ ਨਾਲ ਲਾਇਆ, ਫਿਰ ਫੜ ਕੇ ਉਹਦੇ ਨਾਲ ਛੱਡ ਦਿੱਤਾ ਸੀ, ਬਾਅਦ 'ਚ ਇਹਦੇ ਨਾਲ ਛੱਡਿਆ। 2 ਅੰਡੇ ਦਿੱਤੇ ਸੀਗੇ, ਪਤਾ ਨਹੀਂ ਉਹ ਆਪਣਾ ਇੱਕ ਤੇ ਤੋੜ ਲਿਆ ਸੀ ਇਹਨੇ, ਤੇ ਦੂਸਰੇ 'ਚ ਮੇਰੇ ਖਿਆਲ ਇੱਕ ਬੱਚਾ ਨਿਕਲਿਆ ਸੀਗਾ ਜਿਹੜਾ ਪਿਛਲੇ ਦਿਨ ਮਰ ਗਿਆ ਸੀਗਾ, ਉਹ ਇਹਦਾ ਦਿੱਕਤ ਦਾ ਬੱਚਾ ਸੀ। ਇਹ ਜੇ ਕਿਸੇ ਦੋਸਤ ਨੇ ਲੈਣੀ ਹੈ ਤਾਂ ਭਾਈ ਰਾਬਤਾ ਕਰ ਲਿਓ। ਕਿ ਚੂਚਾ ਤਾੜਿਆ ਹੋਇਆ ਤੇ ਦੇਖੋ ਕਿੰਨਾ ਇਹਨਾਂ ਨੂੰ ਆਪਸ 'ਚ ਪਿਆਰ ਹੁੰਦਾ ਇੱਕ ਦੂਸਰੇ ਨਾਲ। ਜਿਹੜਾ ਉਹਦੇ ਨਾਲ ਦਾ ਨਾ ਉਹ ਚੜ੍ਹ ਕੇ ਪਿੰਜਰੇ ਦੇ ਉੱਤੇ ਚੜਿਆ ਫਿਰਦਾ। ਅੱਛਾ ਗਲਤੀ ਨਾਲ ਵੜ ਗਿਆ, ਮੈਨੂੰ ਤਾਂ ਤਾੜਿਆ ਨਹੀਂ ਹੋਇਆ ਹੈਗਾ, ਦਰਵਾਜ਼ਾ ਖੁੱਲ੍ਹਾ ਸੀ, ਉਹਦੇ ਵਿੱਚ ਵੜ ਗਿਆ
ਦੂਆ ਜਿਹੜਾ ਨਾਲ ਉੱਥੇ ਘੁੰਮੀ ਜਾਂਦਾ ਹੈਗਾ। ਲੋ ਜੀ ਵੀਰੋ, ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ। ਵੀਡੀਓ ਬਹੁਤ ਲੰਮੀ ਹੋ ਜਾਣੀ, ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਕੱਲ੍ਹ ਇੱਕ ਫੇਰ ਸੋਹਣਾ ਜਿਹਾ ਖੂਬਸੂਰਤ ਜਿਹਾ ਵਲੌਗ ਬਣਾਈਏ ਤੇ ਅੱਲਾਹ ਪਾਕ ਤੁਹਾਡਾ ਸਾਡਾ ਸ਼ੌਕ ਸਲਾਮਤ ਰੱਖੇ ਇਨਸ਼ਾਅੱਲਾ ਤਾਲਾ। ਅੱਲਾਹ ਨੇ ਕਰਮ ਕਰ ਦੇਣਾ, ਆਸਤਾ ਆਸਤਾ ਇਨਸ਼ਾਅੱਲਾ ਸਾਰੇ ਮਾਮਲਾ ਠੀਕ ਹੋ ਜਾਣੇ ਨੇ। ਬਸ ਦੁਆਵਾਂ ਤੇ ਤੁਹਾਡੇ ਸਪੋਰਟ ਦੀ ਤੁਹਾਡੇ ਵੀਰ ਨੂੰ ਲੋੜ ਹੈਗੀ ਹੈ। ਜੇ ਤੁਸੀਂ ਵੀ ਸਾਡਾ ਛੱਡ ਗਏ ਤੇ ਫਿਰ ਸਮਝੋ ਅਸੀਂ ਡੁੱਬ ਗਏ, ਅਸੀਂ ਨਹੀਂ ਕਿਸੇ ਪਾਸੇ ਲੱਗਦੇ। ਤੇ ਮਿਲਾਂਗੇ ਦੋਸਤੋ ਨੈਕਸਟ ਵਲੌਗ ਦੇ ਵਿੱਚ। ਇਜਾਜ਼ਤ ਦਿਓ, ਕੋਸ਼ਿਸ਼ ਕਰਾਂਗਾ ਕਿ ਇਸੇ ਤਰ੍ਹਾਂ ਹੀ ਆਪਣਾ ਬਾਹਰ ਨਿਕਲਿਆ ਕਰੀਏ ਤੇ ਤੁਹਾਨੂੰ ਦੋਸਤਾਂ ਦੇ ਯਾਰਾਂ ਦਾ ਵੀ ਸ਼ੌਕ ਦਿਖਾਈਏ। ਤੇ ਜੇ ਕੋਈ ਦੋਸਤ ਹੋਵੇ ਜਿਹਨੇ ਕੋਈ ਡੇਰੇ ਦਾ ਅੱਛਾ ਸ਼ੌਕ ਹੋਵੇ, ਸਿਸਟਮ ਹੋਵੇ, ਚਾਹੁੰਦਾ ਹੋਵੇ ਕਿਸੇ ਦੀ ਵੀਡੀਓ ਬਣਾਈਏ ਤਾਂ ਭਾਈ ਮੇਰੇ ਨਾਲ ਰਾਬਤਾ ਕਰ ਸਕਦਾ। ਅਸੀਂ ਜਨਾਬ ਉਹਨਾਂ ਨੇ ਡੇਰੇ 'ਤੇ ਜਾ ਕੇ ਉਹਨਾਂ ਦੀ ਵੀਡੀਓ ਸ਼ੀਡੀਓ ਬਣਾਵਾਂਗੇ। ਮਗਰ ਹੁਣ ਮੈਂ ਤੁਹਾਨੂੰ ਗੱਲ ਦੱਸਦਾ, ਅੱਗੇ ਮੈਂ ਜਾਣਾ ਸੀ ਕਿਸੇ ਕੋਲੋਂ ਕਦੀ ਪੈਸਾ ਪੂਸਾ ਨਹੀਂ ਸੀ ਲਿਆ ਭਾਈ। ਹੁਣ ਜਿਹਦੇ ਡੇਰੇ 'ਤੇ ਜਾਣਾ ਉਹਨੇ ਆਉਣ ਜਾਣ ਦਾ ਖਰਚਾ ਸੀ ਲੈਣਾ, ਠੀਕ ਹੈ। ਮਿਸਾਲ ਤੁਸੀਂ ਹੁਣ ਗੋਜਰੇ ਦੇ ਹੋਵੋ, ਲਈਏ ਦੇ ਹੋਵੋ, ਉਤਰਦੇ ਹੋਵੋ, ਅਸੀਂ ਤਾਂ ਪੱਲਿਓਂ 15-20 ਹਜ਼ਾਰ ਦਾ ਪੈਟਰੋਲ ਸ਼ੋਲ ਫੂਕੀਏ ਤੇ ਉਸ ਕੋਲੋਂ ਨਹੀਂ। ਮੈਂ ਤੁਹਾਨੂੰ ਭਾਈ ਐਡਵਾਂਸ ਹੀ ਮਾਜ਼ਰਤ ਕਰ ਰਿਹਾ, ਠੀਕ ਹੈ। ਜੇ ਕਿਸੇ ਦੋਸਤ ਦਾ ਦਿਲ ਹੋਵੇ ਕਿ ਅਸੀਂ ਤੁਹਾਡੇ ਡੇਰੇ ਜਾਈਏ, ਤੁਹਾਡਾ ਸ਼ੌਕ ਵਿਖਾਈਏ, ਜਿਸ ਤਰ੍ਹਾਂ ਪਹਿਲੇ ਵੀਡੀਓ ਬਣਾਈ ਦੀਆਂ ਸੀਗੀਆਂ, ਉਹ ਜਨਾਬ ਤੁਸੀਂ ਖਰਚਿਆਂ ਦਾ ਪੇ ਕਰੋਗੇ। ਅਸੀਂ ਇਨਸ਼ਾਅੱਲਾ ਤਾਲਾ ਤੁਹਾਡੇ ਡੇਰੇ 'ਤੇ ਜਾ ਕੇ ਤੁਹਾਡਾ ਸ਼ੌਕ ਇਨਸ਼ਾਅੱਲਾ ਤਾਲਾ ਆਪਣੇ ਜਿੰਨੇ ਵੀ ਪ੍ਰਦੇਸੀ ਭਰਾ ਨੇ ਜਾਂ ਪਾਕਿਸਤਾਨੀ ਨੇ ਜਿੱਥੇ ਵੀ ਬੈਠੇ ਨੇ ਸਾਰਿਆਂ ਨੂੰ ਇਨਸ਼ਾਅੱਲਾ ਤੁਹਾਡਾ ਸ਼ੌਕ ਵਿਖਾਵਾਂਗੇ। ਦੁਆਵਾਂ 'ਚ ਯਾਦ ਰੱਖੋ। ਮਿਲਾਂਗੇ ਨੈਕਸਟ ਵਲੌਗ 'ਚ। ਆਪਣੇ ਵੀਰੋ ਸਲਾਮ, ਇਜਾਜ਼ਤ ਦਿਓ। ਕੋਈ ਗੱਲ ਮਾੜੀ ਲੱਗੀ ਹੈ ਤਾਂ ਮਾਜ਼ਰਤ। ਅੱਲਾਹ ਹਾਫਿਜ਼।